ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ, ਤੁਸੀਂ ਗੁਜਰਾਤ ਚੋਣਾਂ ਦਾ ਵਿੱਚ ਦੀ ਜ਼ਿਕਰ ਕੀਤਾ ਸੀਗਾ। ਗੁਜਰਾਤ ਦੇ ਨਾਲ ਹੀ ਹੁਣ ਸੁਣਦੇ ਹਾਂ ਵੀ ਦਿੱਲੀ ਨਗਰ ਨਿਗਮ ਦੀਆਂ ਵੀ ਚੋਣਾਂ ਹੋ ਸਕਦੀਆਂ ਜੀ। ਬਿਲਕੁਲ ਪ੍ਰਵੀਨ ਜੀ, ਜਿਸ ਦਿਨ ਨਰਿੰਦਰ ਮੋਦੀ ਹੋਰੀ 3 ਦਿਨ ਦੇ ਦੌਰੇ ਤੇ ਸੀ, ਉਹ ਤੋਂ ਦੌਰੇ ਤੋਂ ਪਹਿਲਾਂ ਹੀ ਆਪਾਂ ਜ਼ਿਕਰ ਕਰ ਰਹੇ ਸੀਗੇ ਕਿ ਦੌਰਾ ਖਤਮ ਹੁੰਦਿਆਂ ਹੀ ਚੋਣਾਂ ਦਾ ਐਲਾਨ ਹੋ ਸਕਦਾ ਹੈ। ਔਰ ਮੈਂ ਕੱਲ ਵੀ ਕ੍ਰਾਸ ਚੈੱਕ ਕਰ ਰਿਹਾ ਸੀ ਤੇ ਮੈਨੂੰ ਦਿੱਲੀ ਤੋਂ ਖਬਰ ਮਿਲ ਰਹੀ ਸੀ ਕਿ ਜਾਂ ਤਾਂ 1 ਤਰੀਕ ਨੂੰ, ਨਹੀਂ ਫਿਰ 2 ਤਰੀਕ ਨੂੰ ਚੋਣਾਂ ਦਾ ਐਲਾਨ ਹੋ ਜਾਏਗਾ। ਪਰ ਜਿੱਦਾਂ ਹੀ ਇਹ ਹਾਦਸੇ ਦੀ ਖਬਰ ਚੱਲਣ ਲੱਗੀ, ਉਹ ਤੋਂ ਬਾਅਦ ਫਿਰ ਜਦੋਂ ਮੈਂ ਸੰਪਰਕ ਸਾਧਿਆ, ਉਹ ਕਹਿੰਦੇ ਜੀ ਹੋ ਸਕਦਾ ਕਿ ਜਿਹੋ ਜਿਹਾ ਸਰਕਾਰ ਦਾ ਕੰਟਰੋਲ ਹੈ ਅੱਜ ਕੱਲ੍ਹ ਸਾਡੇ ਚੋਣ ਕਮਿਸ਼ਨ ਦੇ ਉੱਤੇ, ਸੋ ਹੋ ਸਕਦਾ 3-4 ਦਿਨਾਂ ਲਈ ਚੋਣ ਐਲਾਨ ਟਲ ਜਾਵੇ। ਸੋ ਚੋਣਾਂ ਦੀ ਤਰੀਕਾਂ ਦਾ ਐਲਾਨ ਕਹਿੰਦੇ ਟਲ ਸਕਦਾ ਕਿ ਅਜੇ ਇਹ ਇਮੋਸ਼ਨਲ ਇਸ਼ੂ ਹੈ, ਲੋਕਾਂ ਦੀਆਂ ਭਾਵਨਾਵਾਂ ਮਤਲਬ ਕਿ ਇਸ ਮਸਲੇ ਨਾਲ ਹਲੂੰਦੀਆਂ ਗਈਆਂ ਨੇ ਤੇ ਲੋਕ ਰਿਐਕਟ ਕਰ ਸਕਦੇ ਨੇ। ਇਸ ਲਈ ਕੋਈ ਇਹੋ ਜਿਹੀ ਸੱਤਾ ਵਿਰੋਧੀ ਲਹਿਰ ਨਾ ਉੱਠ ਜਾਵੇ, ਬੀਜੇਪੀ ਨੂੰ ਡਰ ਹੈ। ਸੋ ਉਸ ਡਰ ਨੂੰ ਦਬਾਉਣ ਦੇ ਲਈ ਮੋਦੀ ਜੀ ਦੇ ਹੰਝੂ ਵੀ ਰੈਲੀਆਂ 'ਚ ਨਿਕਲੇ ਆਏ ਤੇ ਆਪਾਂ ਗੱਲ ਕਰਕੇ ਹਟਾਂਗੇ, ਉੱਥੇ ਜਾ ਵੀ ਸਕਦੇ ਨੇ। ਸੋ ਇਸ ਲਈ ਫਿਲਹਾਲ ਚੋਣਾਂ ਦਾ ਐਲਾਨ ਤਾਂ 2-3 ਦਿਨ ਟਲ ਸਕਦਾ। ਪਰ ਜਿਹੜੀ ਗੱਲ ਤੁਸੀਂ ਕਰ ਰਹੇ ਹੋ ਇਹ ਬਿਲਕੁਲ ਦਰੁਸਤ ਹੈ ਕਿ ਦਿੱਲੀ ਦੀਆਂ ਨਗਰ ਨਿਗਮ ਦੀਆਂ ਚੋਣਾਂ ਗੁਜਰਾਤ ਦੀਆਂ ਵਿਧਾਨ ਸਭਾ ਚੋਣਾਂ ਦੇ ਨਾਲ ਹੋਣ ਦੀ ਸੰਭਾਵਨਾ ਬਹੁਤ ਵੱਧ ਗਈ ਹੈ। ਠੀਕ ਹੈ। ਦਿੱਲੀ ਇਸ ਮੌਕੇ ਮਤਲਬ ਕਿ ਬੀਜੇਪੀ ਨੂੰ ਲੱਗਦਾ ਕਿ ਸਾਡੇ ਹੱਥ 'ਚ ਨਹੀਂ ਆ ਪਾਉਂਦੀ। ਅਰਵਿੰਦ ਕੇਜਰੀਵਾਲ ਇਸ ਮੌਕੇ ਆਮ ਆਦਮੀ ਪਾਰਟੀ ਦੇ ਪੂਰੇ ਆਪਣੇ ਲਾਲ ਲਸ਼ਕਰ ਦੇ ਨਾਲ ਗੁਜਰਾਤ 'ਚ ਡੇਰੇ ਲਾ ਕੇ ਬੈਠੇ ਨੇ ਤੇ ਗੁਜਰਾਤ ਦੇ ਵਿੱਚ ਇਹਦੇ ਵਿੱਚ ਕੋਈ ਦੋ ਰਾਈ ਨਹੀਂ, ਬੀਜੇਪੀ ਨੂੰ ਤਕੜੀ ਚੁਣੌਤੀ ਮਿਲ ਰਹੀ ਆ। ਆਮ ਆਦਮੀ ਪਾਰਟੀ ਵੱਲੋਂ ਵੀ ਤੇ ਕਾਂਗਰਸ ਵੱਲੋਂ ਚੁਣੌਤੀ ਪਿਛਲੀ ਵਾਰ ਵੀ ਨਜ਼ਰ ਆਈ ਸੀ। ਇਸ ਵਾਰ ਬੇਸ਼ੱਕ ਕਾਂਗਰਸ ਪਿਛਲੀ ਵਾਰ ਵਾਲੀ ਸਥਿਤੀ 'ਚ ਨਹੀਂ ਆ, ਪਰ ਫਿਰ ਵੀ ਕਿਤੇ ਨਾ ਕਿਤੇ ਉਹ ਮੁਕਾਬਲੇ 'ਚ ਹੈਗੀ ਆ ਉੱਥੇ, ਖਾਸ ਕਰ ਪਿੰਡਾਂ ਦੇ ਖੇਤਰਾਂ 'ਚ ਅਜੇ ਵੀ ਉਹ ਕੁਝ ਧਿਰਾਂ 'ਚ ਹੈਗੀ ਆ। ਪਰ ਸ਼ਹਿਰੀ ਖੇਤਰ ਦੇ ਵਿੱਚ ਜਾਂ ਓਵਰਆਲ ਮਤਲਬ ਕਿ ਇਸ ਸਮੇਂ ਗੁਜਰਾਤ ਦੇ ਵਿੱਚ ਪੰਜਾਬ ਮਾਡਲ ਖੂਬ ਚੱਲ ਰਿਹਾ ਤੇ ਉਸ ਪੰਜਾਬ ਮਾਡਲ ਦੇ ਹਵਾਲੇ ਨਾਲ ਗੁਜਰਾਤ ਦੇ ਅੰਦਰ ਬੀਜੇਪੀ ਦੀਆਂ ਆਪਣੀਆਂ ਨਲਾਇਕੀਆਂ, ਲੰਮਾ ਸਮਾਂ ਰਾਜ ਕਰਨ ਦਾ ਕਾਰਨ ਉਹ ਵੀ, ਕਿਉਂਕਿ ਲਗਾਤਾਰ ਤੁਸੀਂ ਰਾਜ ਕਰੀ ਜਾਓਗੇ ਤਾਂ ਤੁਹਾਡੀਆਂ ਵਿਰੋਧੀ ਸ਼ਕਤੀਆਂ ਵੀ ਤਾਂ ਮਤਲਬ ਕਿ ਉਹ ਹੋਣਗੀਆਂ ਤੇ ਤੁਹਾਡੀ ਆਪਣੀ ਤਾਕਤ ਵੀ ਕਮਜ਼ੋਰ ਹੁੰਦੀ ਜਾਂਦੀ ਆ। ਸੋ ਇਸ ਲਈ ਉਹ ਇੱਕ ਪਹਿਲੂ, ਤੇ ਉਸ ਨੂੰ ਕੈਸ਼ ਕਰਨ ਲਈ ਜਿਸ ਕਦਰ ਕੇਜਰੀਵਾਲ ਨੇ ਉੱਥੇ ਅੱਡਾ ਜਮਾਇਆ ਤੇ ਉਸ ਨੇ ਬੀਜੇਪੀ ਨੂੰ ਫਿਕਰਮੰਦੀ 'ਚ ਪਾਇਆ। ਔਰ ਇਸੇ ਲਈ ਕਹਿੰਦੇ ਕਿ ਬੀਜੇਪੀ ਦੀ ਇਹ ਖੇਡ ਹੈ, ਬੀਜੇਪੀ ਦਾ ਇਹ ਦਾਅ ਹੈ ਕਿ ਕਿਉਂ ਨਾ ਦਿੱਲੀ ਨਗਰ ਨਿਗਮ ਦੀਆਂ ਚੋਣਾਂ ਨਾਲ ਕਰਾ ਲਈਆਂ ਜਾਣ। ਇਹ ਵੀ ਪਤਾ ਲੱਗ ਰਿਹਾ ਕਿ ਬੀਜੇਪੀ ਅੰਦਰ ਖਾਤੇ ਪਿਛਲੇ 2 ਮਹੀਨਿਆਂ ਤੋਂ ਤਿਆਰੀ ਕਰ ਰਹੀ ਸੀ ਔਰ ਉਧਰ ਪ੍ਰਸ਼ਾਸਨੀ ਤੌਰ ਤੇ ਬਾੜਬੰਦੀ ਨੂੰ ਲੈ ਕੇ ਵੀ ਸਾਰਾ ਕੁਝ ਕਲੀਅਰ ਹੋ ਚੁੱਕਿਆ, ਉਹਦੀ ਵੀ ਪੂਰੀ ਮਤਲਬ ਕਿ ਸਾਰੀ ਤਿਆਰੀ ਹੋ ਗਈ ਹੈ। ਸੋ ਪ੍ਰਸ਼ਾਸਨਿਕ ਤੌਰ ਤੇ ਵੀ ਤਿਆਰੀ ਹੈ ਤੇ ਬੀਜੇਪੀ ਦੀ ਅੰਦਰ ਖਾਤੇ ਤਿਆਰੀ ਹੈ, ਜਦੋਂ ਕਿ ਕੇਜਰੀਵਾਲ ਦਾ ਬਿਲਕੁਲ ਵੀ ਦਿੱਲੀ ਨਗਰ ਨਿਗਮ ਵੱਲ ਅਜੇ ਧਿਆਨ ਨਹੀਂ ਸੀ। ਆਮ ਆਦਮੀ ਪਾਰਟੀ ਨੇ ਸਾਰਾ ਫੋਕਸ ਪਹਿਲਾਂ ਹਿਮਾਚਲ ਤੇ ਫਿਰ ਸਾਰਾ ਹੀ ਫੋਕਸ ਹਿਮਾਚਲ ਤੋਂ ਵੀ ਹਟਾ ਕੇ ਗੁਜਰਾਤ ਤੇ ਲਾ ਲਿਆ। ਸੋ ਇਸ ਲਈ ਬੀਜੇਪੀ ਨੂੰ ਲੱਗਦਾ ਹੈ ਕਿ ਅਸੀਂ ਇੱਕ ਤਾਂ ਦਿੱਲੀ ਦੇ ਵਿੱਚ ਡੈਂਟ ਪਾ ਸਕਦੇ ਹਾਂ ਜੀ, ਦੂਸਰਾ ਕੇਜਰੀਵਾਲ ਤੇ ਉਹਦੇ ਮੰਤਰੀਆਂ ਸੰਤਰੀਆਂ ਵਿਧਾਇਕਾਂ ਉਹਦੀ ਫੌਜ ਨੂੰ ਦਿੱਲੀ ਮੁੜਨ ਲਈ ਮਜਬੂਰ ਕਰ ਸਕਦੇ ਹਾਂ ਕਿ ਗੁਜਰਾਤ ਜਿੱਤਦੇ ਕੇਜਰੀਵਾਲ ਨੂੰ ਕਿਤੇ ਇਹ ਨਾ ਲੱਗੇ ਕਿ ਜੇ ਦਿੱਲੀ ਮੇਰੇ ਹੱਥ ਨਾ ਆਈ, ਦੁਬਾਰਾ ਨਗਰ ਨਿਗਮ ਨਾ ਮੈਂ ਜਿੱਤ ਸਕਿਆ, ਫਿਰ ਮੈਂ ਦੇਸ਼ ਦੇ ਵਿੱਚ ਫਿਰਨ ਜੋਗਾ ਨਹੀਂ, ਫਿਰ ਮੇਰਾ ਸੁਨੇਹਾ ਨਹੀਂ ਜਾਊਗਾ। ਸੋ ਇਸ ਲਈ ਕੇਜਰੀਵਾਲ ਦੀ ਧਾਰ ਖੂੰਡੀ ਕਰਨ ਦੇ ਲਈ, ਉਸ ਨੂੰ ਦਿੱਲੀ ਵੱਲ ਵਾਪਸ ਮੋੜਨ ਦੇ ਲਈ ਹੋ ਸਕਦਾ ਕਿ ਗੁਜਰਾਤ ਦੇ ਨਾਲ ਹੀ ਦਿੱਲੀ ਨਗਰ ਨਿਗਮ ਦੀਆਂ ਚੋਣਾਂ ਦਾ ਐਲਾਨ ਹੋ ਜਾਵੇ। ਪਰ ਇਹੀ ਨਹੀਂ, ਬੀਜੇਪੀ ਇਹ ਤੋਂ ਅੱਗੇ ਤੱਕ ਕਿਹੋ ਜਿਹੇ ਦਾ ਖੇਡਦੀ ਹੈ, ਤੁਸੀਂ ਹੈਰਾਨ ਹੋ ਜਾਓਗੇ ਪ੍ਰਵੀਨ ਜੀ ਸੁਣ ਕੇ। ਜੀ, ਗੁਜਰਾਤ ਦੇ ਵਿੱਚ ਗੁਜਰਾਤ ਦੇ ਮਤਲਬ ਕਿ ਗ੍ਰਹਿ ਮੰਤਰਾਲੇ ਵੱਲੋਂ, ਗੁਜਰਾਤ ਸੂਬੇ ਦੇ ਗ੍ਰਹਿ ਮੰਤਰੀ ਵੱਲੋਂ ਲੋਕਾਂ ਲਈ ਤੋਹਫਾ ਦਿੱਤਾ ਗਿਆ ਜੀ। ਕਿਆ 1 ਹਫ਼ਤਾ ਤੁਹਾਨੂੰ ਦਿੱਤਾ ਜੀ, ਟ੍ਰੈਫਿਕ ਨਿਯਮ ਦਮ ਕੇ ਤੋੜ ਲਓ, ਅਸੀਂ ਕੋਈ ਚਲਾਨ ਨਹੀਂ ਕੱਟਾਂਗੇ। ਵਾਹ ਵਾਹ, ਕੈਸਾ ਮਤਲਬ ਇਹ ਸਰਕਾਰ ਦਾ ਕੰਮ ਹੈ, ਹੁਣ ਇਹ ਗ੍ਰਹਿ ਮੰਤਰਾਲੇ ਦਾ ਕੰਮ ਹੈ। 21 ਤਰੀਕ ਤੋਂ ਲੈ ਕੇ 27 ਅਕਤੂਬਰ ਤੱਕ, 21 ਅਕਤੂਬਰ ਤੋਂ 27 ਅਕਤੂਬਰ ਤੱਕ ਉੱਥੋਂ ਦੇ ਗੁਜਰਾਤ ਦੇ ਗ੍ਰਹਿ ਮੰਤਰੀ ਨੇ ਐਲਾਨ ਕੀਤਾ ਕਿ ਟ੍ਰੈਫਿਕ ਨਿਯਮ ਤੋੜਨ ਵਾਲਿਆਂ ਦੇ ਚਲਾਨ ਇਸ 1 ਹਫ਼ਤੇ 'ਚ ਨਹੀਂ ਕੱਟੇ ਜਾਣਗੇ। ਇਹ ਕਿਹੋ ਜਿਹੀ ਛੂਟ ਹੈ? ਟ੍ਰੈਫਿਕ ਨਿਯਮ ਦੀ ਉਲੰਘਣਾ ਕਰਨਾ ਕੱਲਾ ਸਾਡੇ ਮੋਟਰ ਵਹੀਕਲ ਐਕਟ ਦੇ ਤਹਿਤ ਹੀ ਨਹੀਂ ਆਉਂਦਾ, ਆਈਪੀਸੀ ਦੀ ਧਾਰਾ ਦੇ ਤਹਿਤ ਵੀ ਕਾਨੂੰਨੀ ਜੁਰਮ ਹੈ। ਸੋ ਤੁਸੀਂ ਗੈਰ ਕਾਨੂੰਨੀ ਤਰੀਕੇ ਨਾਲ ਜਾਂ ਅਣਗੌਲਿਆਂ ਤਰੀਕੇ ਨਾਲ ਜਾਂ ਗਲਤ ਤਰੀਕੇ ਨਾਲ ਗੱਡੀਆਂ ਚਲਾਉਂਦੇ ਹੋ, ਖੜੀਆਂ ਕਰਦੇ ਹੋ, ਤੋੜਦੇ ਹੋ, ਤਾਂ ਉਹਦੇ ਤੇ ਆਈਪੀਸੀ ਧਾਰਾ ਦੇ ਤਹਿਤ 6 ਮਹੀਨੇ ਤੱਕ ਦੀ ਸਜ਼ਾ ਦਾ ਵੀ, ਤੇ ਇਹਦਾ ਤੁਸੀਂ ਕਾਨੂੰਨ ਤੋਂ ਵੀ ਬੜੇ ਹੋ ਗਏ, ਤੁਸੀਂ ਤਾਂ ਸੰਵਿਧਾਨ ਤੋਂ ਵੀ ਬੜੇ ਹੋ ਗਏ, ਤੁਸੀਂ ਤਾਂ ਸਿਸਟਮ ਤੋਂ ਵੀ ਬੜੇ ਹੋ ਗਏ। ਇਹ ਐਲਾਨ
ਅੱਜ ਤੁਸੀਂ ਕਹਿ ਰਹੇ ਹੋ ਕਿ ਅਸੀਂ ਇੱਕ ਹਫ਼ਤੇ ਲਈ ਟ੍ਰੈਫਿਕ ਨਿਯਮ ਦੀ ਛੂਟ ਦਿੰਦੇ ਹਾਂ, ਕਿਉਂਕਿ ਜਦੋਂ ਟ੍ਰੈਫਿਕ ਨਿਯਮ ਦੀ ਛੂਟ ਦਿੰਦੇ ਤਾਂ ਲਾਲ ਬੱਤੀ ਟੱਪੋ, ਰੈੱਡ ਮਤਲਬ ਕਿ ਜੈਬਰਾ ਕ੍ਰਾਸ ਟੱਪੋ, ਰੋਂਗ ਪਾਰਕਿੰਗ ਕਰੋ, ਚਲਾਨ ਨਹੀਂ ਤਾਂ ਇਹਦਾ ਮਤਲਬ ਤੁਹਾਡੀ ਗੱਡੀ ਜ਼ਬਤ ਨਹੀਂ ਹੋਣੀ, ਗੱਡੀ ਜ਼ਬਤ ਨਹੀਂ ਹੋਣੀ ਤਾਂ ਤੁਹਾਨੂੰ ਕੋਰਟ ਕਚਹਿਰੀ ਜਾਣਾ ਪੈਣਾ, ਕੋਰਟ ਕਚਹਿਰੀ ਜਾਣਾ ਪੈਣਾ ਮਤਲਬ ਤੁਹਾਨੂੰ ਸਜ਼ਾ ਨਹੀਂ ਹੋਣੀ, ਤਾਂ ਤੁਸੀਂ ਸਾਰੇ ਚੀਜ਼ਾਂ ਤੋਂ ਬਰੀ ਹੋ। ਤੇ ਇਸ ਦੇ ਪਹਿਲੂ ਨੂੰ ਇਹ ਸਮਝਣ ਦੀ ਲੋੜ ਹੈ ਕਿ ਅੱਜ ਤੁਸੀਂ ਸਿਰਫ ਇਹ ਵੋਟਾਂ ਦੇ ਲਾਲਚ ਲਈ ਜੀ, ਕੀ ਇਹ ਸਿਰਫ ਗੁਜਰਾਤ ਦੇ ਵਿੱਚ ਲੋਕਾਂ ਨੂੰ ਰਾਹਤ ਦੇਣ ਲਈ ਕਿ ਲਓ ਸਾਡੇ ਵੱਲੋਂ ਇਹ ਨਵੀਂ ਰਾਹਤ ਹੈ। ਅੱਜ ਤੁਸੀਂ ਕਹਿੰਦੇ ਹੋ ਟ੍ਰੈਫਿਕ ਨਿਯਮ ਦੀ ਹਫ਼ਤਾ, ਕੱਲ ਨੂੰ ਕਹੋਗੇ ਚੋਰਾਂ ਲਈ ਇੱਕ ਹਫ਼ਤਾ ਛੱਡਿਆ, ਜੀ, ਫਿਰ ਕਹੋਗੇ ਬਲਾਤਕਾਰੀਆਂ ਲਈ ਇੱਕ ਹਫ਼ਤਾ ਛੱਡਿਆ, ਫਿਰ ਕਹੋਗੇ ਗੈਂਗਸਟਰਾਂ ਲਈ ਹਫ਼ਤਾ ਛੱਡਿਆ। ਇਹ ਜੀ ਸਰਕਾਰਾਂ ਦੇ ਕੰਮ ਹੁੰਦੇ ਨੇ ਜੀ। ਸੋ ਇਸ ਲਈ ਤੁਸੀਂ ਬੀਜੇਪੀ ਦਾ ਹਾਲ ਦੇਖੋ ਕਿ ਉਹ ਗੁਜਰਾਤ ਜਿੱਤਣ ਦੇ ਲਈ ਕਿਹੜੇ ਕਿਹੜੇ ਦਾਅ ਚੱਲਦੀ ਆ। ਹੁਣ ਆ ਲਾਸ਼ਾਂ ਦੇ ਉੱਤੇ ਵੀ ਸਿਆਸਤ ਕਰਨਗੇ, ਹੰਝੂ ਵੀ ਕੇਰਨਗੇ ਤੇ ਦੂਸਰੇ ਪਾਸੇ ਆ ਇੱਕ ਹਫ਼ਤੇ ਵਾਲੀ ਗੱਲ ਆਪਾਂ ਸਾਹਮਣੇ ਲੈਂਦੀ, ਜਿਹੀਆਂ ਹੋਰ ਕਿੰਨੀਆਂ ਸਕੀਮਾਂ ਉੱਤੇ ਆਈਆਂ ਹੋਣਗੀਆਂ, ਆ ਤਾਂ ਸਾਹਮਣੇ ਆ ਗਈ ਗੱਲ। ਤੇ ਫਿਰ ਤੀਸਰਾ ਆ ਨਗਰ ਨਿਗਮ ਦੇ ਚੋਣਾਂ ਨਾਲ ਕਰਾ ਕੇ ਮਤਲਬ ਕਿ ਉੱਥੇ ਦੀਆਂ ਵਿਰੋਧੀ ਧਿਰਾਂ ਨੂੰ ਉੱਥੋਂ ਬਾਹਰ ਕੱਢ ਕੇ ਗੁਜਰਾਤ ਸਾਡੇ ਹੱਥ 'ਚ ਰਹੇ। ਸੋ ਇਸ ਲਈ ਅਜਿਹੀਆਂ ਚਾਲਾਂ ਦੇ ਨਾਲ ਬੀਜੇਪੀ ਗੁਜਰਾਤ ਬਚਾਉਣਾ ਚਾਹੁੰਦੀ ਆ, ਕਿਉਂਕਿ ਨਰਿੰਦਰ ਮੋਦੀ ਨੂੰ ਪਤਾ ਹੈ ਕਿ ਜਿਵੇਂ ਆਪਾਂ ਕੇਜਰੀਵਾਲ ਦੀ ਗੱਲ ਕਰ ਰਹੇ ਹਾਂ ਕਿ ਕੇਜਰੀਵਾਲ ਲਈ ਦਿੱਲੀ ਜਿੱਤਣਾ ਜ਼ਰੂਰੀ ਹੈ ਤਾਂ ਉਹ ਦੇਸ਼ ਦੇ ਵਿੱਚ ਫਿਰ ਸਕਦਾ, ਉਸੇ ਤਰ੍ਹਾਂ ਮੋਦੀ ਨੂੰ ਲੱਗਦਾ ਕਿ 2024 ਚ ਮੈਂ ਤਾਂ ਹੀ ਤੁਰ ਫਿਰ ਸਕਦਾ ਜੇ ਮੈਂ ਗੁਜਰਾਤ ਬਚਾ ਲਿਆ। ਸੋ ਇਸ ਲਈ ਇਹ ਨੱਕ ਦਾ ਸਵਾਲ, ਇੱਜ਼ਤ ਦਾ ਸਵਾਲ ਉਹਨਾਂ ਲਈ ਗੁਜਰਾਤ ਬਣਿਆ, ਤੇ ਉਹਦੀ ਆੜ ਦੇ ਵਿੱਚ ਹੀ ਉਹ ਦਿੱਲੀ ਦੀਆਂ ਨਗਰ ਦੀਆਂ ਚੋਣਾਂ ਕਰਾ ਕੇ ਗੁਜਰਾਤ ਜਿੱਤਣ ਦੀ ਸਕੀਮ ਘੜ ਰਹੀ ਹੈ ਬੀਜੇਪੀ। ਸੋ ਉਹਦੇ ਵਿੱਚ ਕਿੰਨੇ ਕਾਮਯਾਬ ਹੁੰਦੇ ਨੇ ਦੇਖਣ ਵਾਲੀ ਗੱਲ ਹੈ। ਚੋਣਾਂ ਦਾ ਐਲਾਨ ਹੁਣ ਜਾਂ 2 ਜਾਂ 3 ਦਿਨ ਟਲ ਸਕਦਾ।